ਪਹਿਲਗਾਮ ਦੀ ਘਟਨਾ 22 ਅਪ੍ਰੈਲ ਜਿਹੜੀ 2025 ਨੂੰ ਵਾਪਰਦੀ ਹੈ ਉਹ ਇੱਕ ਫਾਲਸ ਫਲੈਗ ਆਪਰੇਸ਼ਨ ਸੀ। ਉਸ ਦਾ बदला ਲੈਣ ਦੇ ਨਾਂ थले कि जी ये विधवाओं का विधवा बना दी गई, उनका संधूर उजाड़ दिए और हमने ऑपरेशन संधूर किया। और इंडिया ਨੂੰ समझ उदों ही लग गई सी मोदी ਨੂੰ कि ਜਿਹੜਾ ਸਾਡਾ ਝੂਠ भी फड़िया गया, कुट भी पई है और ये ਜਿਹੜਾ ਅਸੀਂ ਫਾਲਸ ਫਲੈਗ ਕੀਤਾ ਹੈ ਦੁਨੀਆ ਨੇ ਬਾਏ ਨਹੀਂ ਕੀਤਾ। और उन्होंने 60 ਦੇ ਕਰੀਬ ਆਪਣੇ ਮੈਂਬਰ ਪਾਰਲੀਮੈਂਟ ਸ਼ਸ਼ੀ ਥਰੂਰ ਕਿਤੇ ਕੋਈ ਹੋਰ ਉਹ 38 ਮੁਲਕਾਂ ਦੇ ਵਿੱਚ ਭੇਜੇ, ਕਿਸੇ ਨੇ ਵੀ ਇਹਨਾਂ ਦਾ ਨੈਰੇਟਿਵ ਅਦਰ ਦੈਨ ਇਜ਼ਰਾਈਲ ਬਾਏ ਨਹੀਂ ਕੀਤਾ। ਅਜੀਤ ਡੋਵੇ ਉਹਨੂੰ ਕਹਿੰਦਾ ਜੀ ਅਸੀਂ ਤਾਂ ਜਿਨ੍ਹਾਂ ਨੇ ਪਹਿਲਗਾਮ ਅਟੈਕ ਕੀਤਾ ਸੀ ਉਹਨਾਂ ਦੇ ਕੈਂਪਾਂ ਨੂੰ ਡਿਸਟਰੋਏ ਕਰਨਾ, ਇਹੀ ਸਾਡਾ ਆਬਜੈਕਟਿਵ ਸੀ ਆਪਰੇਸ਼ਨ ਸੰਦੂਰ, ਉਹ ਅਸੀਂ ਪੂਰਾ ਕਰ ਲਿਆ। ਇਸ ਤੋਂ ਵੱਡਾ ਕੀ ਝੂਠ ਹੋ ਸਕਦਾ ਹੈ? ਤੁਹਾਡੇ ਰਾਫੇਲ ਡਿਗੇ, ਤੁਹਾਡੀ ਟੋਟਲ ਕਲੈਪਸ, ਤੁਹਾਡਾ ਸਾਰੀ ਇੰਟੈਲੀਜੈਂਸ ਦਾ ਹੋਇਆ, ਮਿਲਟਰੀ ਮਾਈਟ ਦਾ ਹੋਇਆ। ਤੁਸੀਂ ਮੁੜ ਕੇ ਜਿਹੜਾ 3 ਦਿਨਾਂ ਬਾਅਦ ਅਮਰੀਕਾ ਦੇ ਤਰਲੇ ਕੀਤੇ ਵੀ ਸੀਜ਼ਫਾਇਰ ਕਰਵਾਓ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक टू प्रोग्राम स्टोरीज। गलबात करन जा रहे हैं कि भारत के नैशनल सिक्योरिटी एडवाइजर अजीत डोवाल ने अखौती ऑपरेशन संदूर तो लगभग 15 महीने बाद मूँह खोलिया है कि अजीत डोवाल ने ऑपरेशन संदूर ਨੂੰ ਮੁਕੰਮਲ ਤੌਰ ਤੇ ਕਾਮਯਾਬ ਦੱਸਦਿਆਂ ਪਾਕਿਸਤਾਨ ਨੂੰ ਇਹ ਧਮਕੀ ਵੀ ਦਿੱਤੀ ਹੈ ਕਿ ਉਹ ਭਾਰਤ ਦੀ ਦਰਿਆ ਦਿਲੀ ਅਤੇ ਸਹਿਣਸ਼ੀਲਤਾ ਨੂੰ ਕਮਜ਼ੋਰੀ ਨਾ ਸਮਝੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਦਿੱਲੀ ਦੀ ਚਾਣਕਿਆਪੁਰੀ ਦੇ ਵਿੱਚ ਬੈਠੇ ਨੇ, ਉਹ ਚਾਣਕਿਆਪੁਰੀ ਜਿਸ ਨੂੰ ਜਾਣ ਵਾਲੀ ਸੜਕ ਦਾ ਨਾਮ ਵੀ ਕੌਟਲਿਆ ਮਾਰਗ ਹੈ। ਕੌਟਲਿਆ, ਚਾਣਕਿਆ ਤੇ ਵਿਸ਼ਨੂੰ ਗੁਪਤਾ ਇਹ ਇੱਕੋ ਹੀ ਨਾਂ ਨੇ, ਜਿਹੜਾ ਚਾਣਕਿਆ ਕਰਕੇ ਜ਼ਿਆਦਾ ਮਸ਼ਹੂਰ ਹੈ ਪਰ ਉਸ ਨੂੰ ਕੌਟਲਿਆ ਵੀ ਕਿਹਾ ਜਾਂਦਾ ਹੈ। ਔਰ ਉਸ ਦਾ ਅਸਲੀ ਨਾਂ ਜਿਹੜਾ ਹੈ ਉਹ ਮੈਂ ਦੱਸਿਆ। ਉਸ ਦਾ ਇੱਕ ਕਹਿਣਾ ਹੈ ਜਿਹੜਾ ਜਦੋਂ ਉਸ ਦਾ ਤੁਸੀਂ ਅਰਥ ਸ਼ਾਸਤਰ ਔਰ ਦੂਸਰਾ ਦੇਖਦੇ ਹੋ ਕਿ ਜਿੰਨਾ ਵੱਡਾ ਝੂਠ ਬੋਲਿਆ ਜਾਂਦਾ ਹੈ ਉਨਾ ਲੋਕ ਯਕੀਨ ਕਰਦੇ ਨੇ। ਬਿਲਕੁਲ। ਔਰ ਜੇ ਤੁਸੀਂ ਉਸ ਝੂਠ ਨੂੰ ਬਾਰ-ਬਾਰ ਬੋਲਦੇ ਹੋ ਤੇ ਇੱਕ ਸਟੇਜ ਦੇ ਉੱਤੇ ਜਿਹੜਾ ਉਹਨੂੰ ਲੋਕਾਂ ਨੂੰ ਵੀ ਇਹ ਲੱਗਣ ਲੱਗ ਜਾਂਦਾ ਵੀ ਇੰਨੀ ਵਾਰ ਤਾਂ ਕੋਈ ਝੂਠ ਨਹੀਂ ਬੋਲ ਸਕਦਾ, ਇੱਥੇ ਉਹ ਰੁਕ ਜਾਂਦਾ। ਪਰ ਮੈਂ ਉਸ ਦੀ ਫਲਿੱਪ ਸਾਈਡ ਕਹਿੰਦਾ ਹੈ। ਉਹਦੀ ਫਲਿੱਪ ਸਾਈਡ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਇੰਨੀ ਵਾਰ ਝੂਠ ਬੋਲਦੇ ਹੋ, ਕਿਉਂਕਿ ਝੂਠ ਤਾਂ ਤੁਹਾਡੇ ਮੂੰਹ ਚੋਂ ਨਿਕਲ ਰਿਹਾ, ਤੁਹਾਡੇ ਜ਼ਿਹਨ ਚੋਂ ਨਿਕਲ ਰਿਹਾ। ਇੱਕ ਸਟੇਜ ਤੇ ਤੁਹਾਨੂੰ ਪਹਿਲੀ ਵਾਰ ਬੋਲਦੇ ਹੋ ਤੁਹਾਨੂੰ ਪਤਾ ਹੁੰਦਾ ਤੁਸੀਂ ਝੂਠ ਬੋਲ ਰਹੇ, ਪਰ ਜਦੋਂ ਤੁਸੀਂ ਇੰਨੀ ਵਾਰੀ ਰਿਪੀਟ ਕਰਦੇ ਹੋ ਤੁਸੀਂ ਉਹਨੂੰ ਖੁਦ ਹੀ ਸੱਚ ਮੰਨਣ ਲੱਗ ਜਾਂਦੇ ਹੋ। ਔਰ ਉਹ ਤੁਹਾਡਾ ਫਿਰ ਵਿਨਾਸ਼ ਦਾ ਕਾਰਨ ਬਣਦਾ ਹੈ, ਤੁਹਾਡੀ ਤਬਾਹੀ ਦਾ ਕਾਰਨ ਬਣਦਾ ਹੈ। ਹੁਣ ਆਪਰੇਸ਼ਨ ਸੰਦੂਰ 22 ਅਪ੍ਰੈਲ 2025 ਨੂੰ ਪਹਿਲਗਾਮ ਦੇ ਵਿੱਚ ਜਿਹੜਾ 24-25 ਜਿਹੜੇ ਟੂਰਿਸਟ ਨੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਹੁੰਦਾ। ਅੱਜ ਤੱਕ ਵੀ ਮਿਸਟਰੀ ਹੈ ਕਿ ਵੀ ਇੰਨੇ ਸਿਕਿਉਰ ਜ਼ੋਨ ਦੇ ਵਿੱਚ ਪਹਿਲਗਾਮ ਟੂਰਿਸਟ ਸਪਾਟ ਹੈ, ਉਹ ਕਿੱਥੋਂ ਆਏ, ਕਿੱਥੇ ਚਲੇ ਗਏ। ਅਜੇ ਜਿਨ੍ਹਾਂ ਦੀ ਅਜੇ FIR ਵੀ ਨਹੀਂ ਹੋਈ ਤੇ ਮੀਡੀਆ ਦੇ ਉੱਤੇ ਖਬਰਾਂ ਆ ਰਹੀਆਂ ਸੀ ਕੀ ਹੈ। ਔਰ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਕਿ ਜਿਵੇਂ ਪੁਲਵਾਮਾ ਜਿਹੜਾ ਜਿਸ ਪ੍ਰਥਾਏ ਉਸ ਵੇਲੇ ਦਾ ਗਵਰਨਰ ਜੰਮੂ ਕਸ਼ਮੀਰ ਦਾ ਜਿਹੜਾ ਖਾਸਮ ਖਾਸ ਸੀ ਅਜੀਤ ਡੋਵਾਲ ਦਾ ਔਰ ਮੋਦੀ ਦਾ ਸਤਪਾਲ, ਉਸਨੇ ਬੜੀ ਕਲੀਅਰਲੀ ਇਹ ਗੱਲ ਕਹੀ ਸੀ ਕਿ ਭਾਈ ਇਹ ਪੁਲਵਾਮਾ ਜੇ ਫੌਜੀ CRP ਵਾਲੇ ਭੇਜਣੇ ਸੀ ਮੈਨੂੰ ਨਹੀਂ ਦੱਸ ਦਿੰਦੇ, ਪ੍ਰਬੰਧ ਕਰ ਦਿੰਦੇ ਜਾਂ ਦੂਜਾ ਉਹ ਟਰੱਕ ਕਿੱਥੋਂ ਲੋਡ ਆਇਆ, ਕਿੰਨੀ ਦੇਰ ਰਿਹਾ, ਕੀ ਹੋਇਆ। ਉਦੋਂ ਵੀ ਸਾਨੂੰ ਕੋਈ ਭੁਲੇਖਾ ਨਹੀਂ ਸੀ ਕਿ ਜਦੋਂ ਮੋਦੀ ਦੀ ਇਲੈਕਸ਼ਨ 2019 ਵਾਲੀ ਤੋਂ ਦੀ ਜਿਹੜੀ ਆ ਉਹ ਟੋਟਲੀ ਅਨਪੋਪੂਲਰ ਹੋ ਰਿਹਾ ਸੀ ਔਰ ਉਦੋਂ ਉਹਨਾਂ ਨੂੰ ਕੁਝ ਚਾਹੀਦਾ ਸੀ। ਸੋ ਉਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ ਪੁਲਵਾਮਾ ਦਾ ਕਰਕੇ
फिर सो कॉल्ड सर्जिकल स्ट्राइक और बालाकोट स्ट्राइक और फलाना, तो ਉਹਦੇ 'ਚ पुलवामा 'ਚ 38 CRPF ਦੇ ਦੂਜੇ ਜਵਾਨ ਮਾਰਤੇ, ਉਹਨਾਂ ਦੀਆਂ ਫੋਟੋਆਂ ਲਾ ਕੇ ਸ਼ਹੀਦ ਬਣਾ ਕੇ ਵੋਟਾਂ ਲਈਆਂ। ਸੋ ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਪਹਿਲਗਾਮ ਦੀ ਘਟਨਾ 22 ਅਪ੍ਰੈਲ ਜਿਹੜੀ 2025 ਨੂੰ ਵਾਪਰਦੀ ਹੈ, ਉਹ ਇੱਕ ਫਾਲਸ ਫਲੈਗ ਆਪਰੇਸ਼ਨ ਸੀ। ਅੱਛਾ। फिर उसका बदला लेने के ना थले कि जी ये विधवाओं का विधवा बना दी गई, उनका ये संधूर उजाड़ दिए, और हमने ऑपरेशन संधूर किया। फिर 7, 8, 9 मई को हमने ये कर दिया। वो ये कोई शक नहीं है कि 7 मई ਨੂੰ इंडिया ने पाकिस्तान के उत्ते जिहड़ा जिस ਨੂੰ ड्रोन एंड मिसल वारफेयर का ही नाम दिता गया, क्योंकि ग्राउंड के उत्ते तां ट्रूप्स अगे नहीं गए। वो 3 रोज़ा जिहड़ी है जंग जिस ने भारत दियां गोडड़ियां लवा दित्तियां, पाकिस्तान ने लाइयां। सीज़ फायर किवें होया? अमरीका का प्रेजिडेंट जिहड़ा मोदी नूं माई फ्रेंड मोदी कहंदा है, तो मोदी भी जिहड़ा वो उछल के उहनूं अपनी जफ्फी च लैना चाहुंदा है। 83 वार उन्हें हुण पिछले कुछ पीरीयड का हटिया, क्योंकि ईरान और दूसरे होर कुछ हो गया। 83 वार उन्हें ट्रंप ने कहा कि जी मैं सीज़ फायर कराया, और ਇਹਦੇ 'ਚ भी कोई शक नहीं है कि 10 मई ਨੂੰ सब तो पहला ट्रूथ सोशल ਦੇ ਉੱਤੇ ट्वीट ट्रंप ਦਾ ਸੀ कि जी ਅਸੀਂ सीज़ फायर, और फिर भारत ਦਾ ਉਹਨਾਂ ਦਾ ਮੀਡੀਆ ਤਾਂ ਭਾਰਤ ਦੀ ਫੌਜ ਨੂੰ ਲਾਹੌਰ ਦੀਆਂ ਗਲੀਆਂ 'ਚ ਤੇ ਕਰਾਚੀ ਦੇ ਬਾਜ਼ਾਰਾਂ 'ਚ ਤੇ ਇਸਲਾਮਾਬਾਦ ਦੀਆਂ ਕੋਠੀਆਂ 'ਚ ਦਿਖਾ ਰਹੇ ਸੀ। ਹੁਣ ਇਹਨਾਂ 3 ਦਿਨਾਂ 'ਚ ਕੀ ਹੋਇਆ ਇਸ ਬਾਰੇ ਜ਼ਾਹਰ ਹੈ, ਰਾਫੇਲ ਜਹਾਜ਼ ਜਿਹੜੇ ਉਹਨਾਂ ਦੇ 4 ਡਿੱਗੇ, 5 ਉਹਨਾਂ ਦੇ ਸ਼ੇਅਰ ਥੱਲੇ ਡਿੱਗੇ, ਔਰ ਆਲ ਆਫ ਏ ਸਡਨ ਜਿਹੜਾ ਆਫਟਰ 3 ਡੇਜ਼ ਔਰ ਆਸਿਮ ਮੁਨੀਰ ਪਾਕਿਸਤਾਨ ਦੇ, ਚਲੋ ਉਹਨਾਂ ਦੀ ਹਕੂਮਤ ਨੇ ਤਾਂ ਉਹਨਾਂ ਨੂੰ ਫੀਲਡ ਮਾਰਸ਼ਲ ਬਣਾਇਆ ਹੀ ਬਣਾਇਆ। ट्रंप ने ਜਿਹੜਾ ਹਮੇਸ਼ਾ ਜੇਤੂਆਂ ਦੇ ਨਾਲ ਖੜਦਾ, ਕਿਉਂਕਿ ਇਹ ਜਿਹੜੇ ਨਾਰਸਿਸਿਸਟ ਬਿਹੇਵੀਅਰ ਹੁੰਦਾ ਉਹਦੇ 'ਚ ਇਹ ਵੀ ਹੁੰਦਾ ਕਿ ਯੂ ਆਲਵੇਜ਼ ਸਟੈਂਡ ਵਿਦ ਦਾ ਵਿਨਰ। ਜੀ। ਆਸਮ ਮੁਨੀਰ ਸਪੈਸ਼ਲ ਲੰਚ ਤੇ ਵੀ ਆਏ, ਸਪੈਸ਼ਲ ਡਾਰਲਿੰਗ ਵੀ ਬਣੇ। ਫਿਰ ਉਹੀ ਆਸਮ ਮੁਨੀਰ ਨੇ ਬੜਾ ਕ੍ਰਿਟੀਕਲ ਰੋਲ ਜਿਹੜਾ ਈਰਾਨ ਔਰ ਅਮਰੀਕਾ ਦਾ ਜਿਹੜਾ ਟਕਰਾਅ 28 ਫਰਵਰੀ 2026 ਨੂੰ, ਔਰ ਉਹ ਇਸਲਾਮਾਬਾਦ ਡਾਇਲੋਗ ਜਾਂ ਹੁਣ ਤੱਕ ਵੀ ਬਿਹਾਈਂਡ ਦਾ ਕਰਟਨ, ਹਾਲਾਂਕਿ ਬੜੀ ਅਨਸਰਟਨ ਜਿਹੀ ਹੈ ਸਿਚੁਏਸ਼ਨ ਉੱਥੇ ਅਜੇ ਵੀ, ਜੀ, ਲੇਕਿਨ ਉਹਦੇ 'ਚੋਂ ਰੋਲ ਅਦਾ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਤਾਂ ਨਹੀਂ ਹੈ ਕਿ ਜੇ ਸਾਊਦੀ ਅਰੇਬੀਆ ਨੇ ਪਹਿਲਾਂ ਡਿਫੈਂਸ ਪੈਕਟ ਕੀਤਾ, ਹੁਣ ਜਿਹੜਾ ਮੱਕਾ ਡਿਫੈਂਸ ਪੈਕਟ ਹੋਇਆ ਜਿਹਦੇ 'ਚ ਸਾਊਦੀ ਅਰੇਬੀਆ, ਤੁਰਕੀਏ ਔਰ ਪਾਕਿਸਤਾਨ 7 ਅਗਸਤ ਨੂੰ ਹੋਇਆ। ਆਲਰੇਡੀ ਦੂਸਰੇ ਜਿਹੜੇ ਨੇ ਸੋਮਾਲੀਆ ਨੂੰ ਵੀ ਹਥਿਆਰ, ਲੀਬੀਆ ਨੂੰ ਵੀ ਪਾਕਿਸਤਾਨ ਦਾ। ਇਹ ਐਵੇਂ ਨਹੀਂ ਹੈ, ਕਿਉਂਕਿ ਇਹ ਸਾਰਾ ਜੋ ਕੁਝ ਹੋਇਆ ਹੈ ਇਹ 7, 8, 9 ਮਈ ਦੇ ਉਸ ਟਕਰਾਅ ਤੋਂ ਬਾਅਦ ਹੋਇਆ। ਔਰ ਜਿਹੜੇ ਭਾਰਤ ਦੇ ਵਿੱਚ ਵੀ ਬੈਠੇ ਥੋੜ੍ਹੇ ਬਹੁਤ ਇਮਾਨਦਾਰ ਐਨਾਲਿਸਟ ਨੇ, ਜਿਵੇਂ ਪ੍ਰਵੀਨ ਸਾਹਨੀ ਹੈ, ਉਹਦਾ ਆਪਣੀ ਮਿਲਟਰੀ ਬੈਕਗਰਾਊਂਡ ਹੈ, ਉਹ ਇਹ ਕਹਿੰਦੇ ਨੇ ਵੀ ਪਾਕਿਸਤਾਨ ਦਾ ਐਜ ਸੀ, ਔਰ ਇਸ ਤੋਂ ਬਾਅਦ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦਾ ਰੁਤਬਾ ਇਕੱਲਾ ਗਲੋਬਲ ਸਟੇਜ ਦੇ ਉੱਤੇ ਹੀ ਨਹੀਂ, ਕਿਉਂਕਿ ਡਿਪਲੋਮੈਟਿਕ ਰੋਲ ਵੱਡਾ ਮਿਲਿਆ ਉਹਦਾ ਵਧਿਆ, ਬਲਕਿ ਰੀਜਨਲ ਪਾਵਰ ਦੇ ਤੌਰ ਦੇ ਉੱਤੇ ਵੀ। ਜਦੋਂ ਅੱਜ ਅਮਰੀਕਾ ਦੀ ਜਿਹੜੀ ਹੈ ਰਿਲਾਇਬਿਲਿਟੀ ਦੇ ਉੱਤੇ ਜਿਹੜੀਆਂ ਗਲਫ ਸਟੇਟਸ ਨੇ ਉਹਨਾਂ ਨੂੰ ਸ਼ੱਕ ਖੜਾ ਹੋ ਗਿਆ ਵੀ ਇਹ ਸਾਨੂੰ ਪ੍ਰੋਟੈਕਸ਼ਨ ਨਹੀਂ ਦੇ ਸਕਦੇ, ਤੇ ਇਹ ਜਿਹੜਾ ਉਹਦੇ 'ਚੋਂ ਹੀ ਇਹ ਮੱਕਾ ਡਿਫੈਂਸ ਪੈਕਟ ਨਿਕਲਦਾ। ਹੁਣ ਜਿਹੜੀ ਸੱਚਾਈ ਜਗਜ਼ਾਰ ਹੋਏ, ਔਰ ਇੰਡੀਆ ਨੂੰ ਸਮਝ ਉਦੋਂ ਹੀ ਲੱਗ ਗਈ ਸੀ ਮੋਦੀ ਨੂੰ ਕਿ ਜਿਹੜਾ ਸਾਡਾ ਝੂਠ ਵੀ ਫੜਿਆ ਗਿਆ, ਕੁੱਟ ਵੀ ਪਈ ਹੈ, ਔਰ ਇਹ ਜਿਹੜਾ ਅਸੀਂ ਫਾਲਸ ਫਲੈਗ ਕੀਤਾ ਇਹ ਦੁਨੀਆ ਨੇ ਬਾਏ ਨਹੀਂ ਕੀਤਾ। ਔਰ ਉਹਨਾਂ ਨੇ 60 ਦੇ ਕਰੀਬ ਆਪਣੇ ਮੈਂਬਰ ਪਾਰਲੀਮੈਂਟ, ਸ਼ਸ਼ੀ ਥਰੂਰ, ਕਿਤੇ ਕੋਈ ਹੋਰ, ਉਹ 38 ਮੁਲਕਾਂ ਦੇ ਵਿੱਚ ਭੇਜੇ। ਕਿਸੇ ਨੇ ਵੀ ਇਹਨਾਂ ਦਾ ਨੈਰੇਟਿਵ ਅਦਰ ਦੈਨ ਇਜ਼ਰਾਈਲ ਬਾਏ ਨਹੀਂ ਕੀਤਾ। ਹੁਣ ਇਸ ਸਾਰੇ ਪੀਰੀਅਡ 'ਚ ਮੋਦੀ ਵੀ ਚੁੱਪ, ਅਜੀਤ ਡੋਵਾਲ, ਜਦੋਂ ਅਸੀਂ ਖੂਨੀ ਤਿਕੜੀ ਦੀ ਗੱਲ ਕਰਦੇ ਹਾਂ ਅੱਜ ਵੀ, ਜਿਸ ਜ਼ਮਾਨੇ 'ਚ ਜਿਹੜਾ ਇਹ ਸਾਰਾ ਪਾਰਟ ਜਿਹੜੀ ਸੋ ਕਾਲਡ ਜਿਹੜੀ ਇਹਨਾਂ ਦੀ ਐਗਰੈਸਿਵ ਡਿਪਲੋਮੇਸੀ ਜਿਹਨੂੰ ਕਿਹਾ ਇਹਨਾਂ ਨੇ, ਐਗਰੈਸਿਵ ਡਿਪਲੋਮੇਸੀ ਦਾ ਮਤਲਬ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਉਹਦਾ ਹਿੱਸਾ ਬਣਾਉਣਾ। ਜਿਹੜੀ ਅਜੀਤ ਡੋਵਾਲ ਦੀ ਲਾਈਨ ਹੈ ਉਹਦੇ 'ਚ ਵੀ ਉਹਦੀ ਟੋਟਲ ਫੇਲਿਅਰ ਫੜਿਆ ਗਿਆ। ਉਹ ਮਰਡਰਰ ਕਾਹਦਾ ਹੈ ਜਿਹਦੀ ਸਾਜ਼ਿਸ਼ ਫੜੀ ਜਾਏ, ਉਹ ਵਿਕਾਸ ਯਾਦਵ ਹੋਏ, ਨਿਖਲ ਗੁਪਤਾ ਹੋਏ, ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਸੰਬੰਧਿਤ ਹੋਏ, ਜੋ ਕੈਨੇਡਾ ਨਾਲ ਰਿਲੇਸ਼ਨ ਬਣੇ, ਜੋ ਅੱਜ ਹੁਣ ਨਵੰਬਰ ਦੇ ਵਿੱਚ ਜਿਹੜਾ ਫੈਸਲਾ ਸੁਣਾਇਆ ਜਾਣਾ, ਜ਼ਾਹਰ ਹੈ
ਅਜੀਤ ਡੋਵਲ ਦੀ ਬਹੁਤ ਵੱਡੀ ਫੇਲਿਅਰ ਹੈ ਕਿ ਵੀ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਕਰ ਰਹੇ ਹੋ ਔਰ ਇੰਨੇ ਕੱਚੇ ਢੰਗ ਦੇ ਨਾਲ ਤੁਸੀਂ ਕਰ ਰਹੇ ਹੋ ਐਜ਼ ਏ ਉਹਨੂੰ ਬੜਾ ਸਪਾਈ ਮਾਸਟਰ ਤੇ ਫਲਾਣਾ ਬਣਾਇਆ ਹੋਇਆ, ਟੋਟਲ ਕਲੈਪਸ। ਹੁਣ 7 8 9 10 ਮਈ ਨੂੰ 2025 ਦੀ ਅਸੀਂ ਗੱਲ ਕਰ ਰਹੇ ਹਾਂ, ਹੁਣ ਅਸੀਂ 2026 ਚ ਗੱਲ ਕਰ ਰਹੇ ਹਾਂ, ਆਲਮੋਸਟ 15 ਮਹੀਨੇ ਹੋ ਗਏ। ਅਜੀਤ ਡੋਵਲ ਦਾ ਮੂੰਹ ਨਹੀਂ ਖੁੱਲਿਆ, ਉਹਦੀ ਜ਼ਬਾਨ ਨਹੀਂ ਹਾਲਾਂ ਰਾਜਨਾਥ ਸਿੰਘ ਉਹ ਝੂਠ ਬੋਲਦਾ ਰਿਹਾ, ਹੁਣ ਉਹਨੇ ਪਹਿਲੀ ਵਾਰੀ ਮੂੰਹ ਖੋਲ੍ਹਿਆ ਤੇ ਉਹ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਮੁਰਦਾ ਬੋਲੇ ਖੱਫਣ ਪਾੜੇ। ਹੁਣ ਇਹਨਾਂ ਦੀ ਖਬਰ PTI ਦੀ ਲਾਈ ਹੋਈ ਹੈ, India's generosity, tolerance should not be mistaken for weakness. NSA Ajit Doval on Operation Sindoor. ਉਹ ਕਹਿੰਦਾ we had decided the objective of the operation as the destruction of the enemy camps, particularly those who had been responsible for the Pahalgam attack. ਉਹਨੂੰ ਕਹਿੰਦਾ ਜੀ ਅਸੀਂ ਤਾਂ ਜਿਨ੍ਹਾਂ ਨੇ ਪਹਿਲਗਾਮ ਅਟੈਕ ਕੀਤਾ ਸੀ ਉਹਨਾਂ ਦੇ ਕੈਂਪਾਂ ਨੂੰ ਡਿਸਟਰੋਏ ਕਰਨਾ, ਇਹੀ ਸਾਡਾ ਆਬਜੈਕਟਿਵ ਸੀ ਆਪਰੇਸ਼ਨ ਸੰਦੂਰ, ਉਹ ਅਸੀਂ ਪੂਰਾ ਕਰ ਲਿਆ। ਇਸ ਤੋਂ ਵੱਡਾ ਕੀ ਝੂਠ ਹੋ ਸਕਦਾ ਹੈ? ਤੁਹਾਡੇ ਰਾਫੇਲ ਡਿਗੇ, ਤੁਹਾਡੀ ਟੋਟਲ ਕਲੈਪਸ, ਤੁਹਾਡਾ ਸਾਰੀ ਇੰਟੈਲੀਜੈਂਸ ਦਾ ਹੋਇਆ, ਮਿਲਟਰੀ ਮਾਈਟ ਦਾ ਹੋਇਆ। ਤੁਸੀਂ ਮੁੜ ਕੇ ਜਿਹੜਾ 3 ਦਿਨਾਂ ਬਾਅਦ ਅਮਰੀਕਾ ਦੇ ਤਰਲੇ ਕੀਤੇ ਵੀ ਸੀਜ਼ਫਾਇਰ ਕਰਵਾਓ, ਔਰ ਇਹ ਗੱਲ ਜਿਹੜਾ ਹੈ ਇਹ ਕਹਿ ਰਿਹਾ ਹੈ ਜੀ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ ਕੇ ਜੀ ਅਸੀਂ ਤੁਹਾਡਾ ਹੈ ਕੀ ਸੀ ਕਲਾਸੀਫਾਈ ਵਾਲਾ ਤੇ ਜਿਹੜਾ ਤੁਸੀਂ ਡੀਕਲਾਸੀਫਾਈ ਕੀਤਾ। ਔਰ ਉਹਨੇ ਕਿਹਾ ਜੀ ਇਹ ਸਾਡਾ 88 ਆਵਰ ਜਿਹੜਾ ਮਿਲਟਰੀ ਆਪਰੇਸ਼ਨ ਸੀ ਉਹਦਾ ਮਕਸਦ ਸੀ ਵਾਸ ਟੂ ਡਿਸਟਰੋਏ ਐਨਮੀ ਕੈਂਪਸ, particularly those responsible for ਪਹਿਲਗਾਮ ਟੈਰਰ ਅਟੈਕ, ਕਿ ਵੀ ਅਸੀਂ ਤਾਂ ਉਹਨਾਂ ਨੂੰ ਹੀ ਡਿਸਟਰੋਏ ਕਰਨਾ ਸੀ। ਇਹ ਉਹਦਾ ਪਹਿਲਾ ਬਿਆਨ 15 ਮਹੀਨੇ ਬਾਅਦ ਆਇਆ ਕਿ ਜੀ ਅਸੀਂ ਆਬਜੈਕਟਿਵ ਹਾਸਲ ਕਰ ਰਹੇ। और message to the world is very clear. India's generosity or India being tolerant should not be mistaken for its weakness. India can take risks. India can hit hard, irrespective of the a threat. ਜਿਹਨੂੰ ਕਹਿੰਦੇ ਨੇ ਕਿ ਭਾਈ ਗਿੱਦੜ ਭਬਕੀਆਂ, ਬਿਲਕੁਲ ਵੀ ਪਹਿਲਾਂ। ਔਰ ਇਹ ਉਹੀ ਕਰੈਕਟਰ ਹੈ ਕਿ ਜੇ ਸਿੱਟੀਆਂ 4 ਕੋ ਨੂੰ ਲੰਮਾ ਪਾ ਲਿਆ, ਉੱਠਿਆ ਆਪਣਾ ਝਾੜ ਕੇ ਪਿੱਛਾ ਜਾ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੋ, ਉਹਨੇ 2 ਹੋਰ ਛੱਡੀਆਂ, ਇਬ ਕੀ ਬਾਰ ਮਾਰ ਤੋਂ ਦੇਖੋ। ਹੁਣ ਇਹ ਕਹਿ ਰਿਹਾ ਕਿ ਜੀ ਅਸੀਂ ਤਾਂ ਆਬਜੈਕਟਿਵ ਆਪਣਾ ਹਾਸਿਲ ਕਰ ਲਿਆ ਸੀ, ਹੁਣ ਜੇ ਕਿਸੇ ਨੇ ਕੀਤਾ ਅਸੀਂ ਕਿੰਨੇ ਜੈਨਰਸ ਹਾਂ, ਕਿੰਨੇ ਅਸੀਂ ਫਰਾਖ ਦਿਲ ਹਾਂ ਔਰ ਕਿੰਨੇ ਅਸੀਂ ਸਹਿਨਸ਼ੀਲ ਹਾਂ, ਪਰ ਅਸੀਂ ਇਹ ਨਹੀਂ ਸਾਈ ਸਾਡੀ ਕਮਜ਼ੋਰੀ ਨਹੀਂ ਹੈ। ਇਹਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਸਿਰੇ ਦਾ ਝੂਠ ਬੋਲ ਰਹੇ ਹੋ। ਨਜ਼ਰ ਆ ਰਿਹਾ ਕਿ ਭਾਈ ਤੂੰ 15 ਮਹੀਨੇ ਕਿੱਥੇ। ਔਰ ਇਹ ਕਹਿੰਦੇ ਅਸੀਂ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ ਜਿਹੜਾ ਇਹ ਅਸੀਂ ਉਹਨਾਂ ਡਾਕੂਮੈਂਟਸ ਨੂੰ ਸਾਹਮਣੇ ਲਿਆਂਦਾ ਔਰ ਅਸੀਂ ਜਿਹੜਾ ਉਹਦਾ ਬਦਲਾ ਲੈ ਲਿਆ ਸੀ। ਹੁਣ ਇਸ ਨੂੰ ਇਹਨਾਂ ਦਾ ਪਿਤਾਮਾ ਚਾਣਕਿਆ ਵੀ ਆ ਕੇ ਇਹ ਕਹੇਗਾ ਕਿ ਭਾਈ ਮੈਂ ਤਾਂ ਫਿਰ ਵੀ ਉਸ ਲੈਵਲ ਦਾ ਝੂਠ ਬੋਲਣ ਲਈ ਕਿਹਾ ਜਿਹੜਾ ਫੜਿਆ ਨਾ ਜਾਏ, ਜਿਹੜਾ ਚਿੱਟਾ ਸਫੇਦ ਝੂਠ ਨਜ਼ਰ ਆ ਰਿਹਾ ਹੋਏ ਉਹਦੇ ਕੋਲੋਂ ਤਾਂ ਚੰਗਾ ਹੁੰਦਾ ਹੈ ਕਿ ਵੀ ਕੀਪ ਯੋਰ ਮਾਊਥ ਸ਼ਟ, ਆਪਣਾ ਮੂੰਹ ਬੰਦ ਰੱਖੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।